ਪਿੰਡ ਫਤਿਹਪੁਰ। ਪਿੰਡ ਫਤਿਹਪੁਰ। ਖੂਹ ਸਾਡੇ ਹਨ 3 ਐਕਟਰ ਲਾਈਨ 'ਚ, ਤੇ ਉੱਥੇ ਨਹਾਉਣ ਆਉਂਦੇ ਸੀ ਮੁਸਲਮਾਨ ਸਾਰੇ। ਅੱਛਾ। ਲਓ ਜੀ ਦੋਸਤੋ, ਅਸੀਂ ਫਤਿਹਪੁਰ ਪਿੰਡ ਦੇ ਉਸ ਜਗ੍ਹਾ ਤੇ ਆ ਗਏ, ਉਸ ਥਾਂ ਤੇ ਜਿੱਥੇ ਸਰਦਾਰ ਤਾਰਾ ਸਿੰਘ ਉਹਨਾਂ ਦੇ 3 ਖੂਹ ਹੁੰਦੇ ਹਨ। ਤੇ ਚਾਚੇ ਉਹਨਾਂ ਨੇ ਸਾਨੂੰ ਦੱਸਿਆ ਕਿ ਜੀ ਇੱਕ ਹੈ ਉਸ ਜਗ੍ਹਾ ਜਿੱਥੇ ਅਸੀਂ ਖਲੋਤੇ ਆ, ਇੱਥੇ ਖੂਹ ਸੀ। ਦੂਜਾ ਇਹ ਜਿਹੜੀ ਹੈ ਬੇਲੀ ਹੈ, ਇਹਦੇ ਵਿੱਚ ਖੂਹ ਸੀ। ਔਰ ਤੀਸਰਾ ਬਿਲਕੁਲ ਸਾਡੇ ਸਾਹਮਣੇ ਨਾਲ ਹੀ ਜਿਹੜੀ ਜਗ੍ਹਾ ਹੈ ਨਾ, ਇਹਦੇ ਪਿੱਛੇ ਖੂਹ ਸੀ। ਕਿਉਂ ਚਾਚਾ ਜੀ, ਇਸ ਨਹੀਂ ਗੱਲ ਹੈ? ਤੇ ਟਿੰਡਾਂ ਹੁੰਦੀਆਂ ਸਨ ਉੱਤੇ, ਟਿੰਡਾਂ ਮਿੱਟੀ ਦੀਆਂ। ਤੇ ਇੱਥੇ ਜਨਾਬ ਤੁਸੀਂ ਵੀ ਨਹਾਉਂਦੇ ਹੁੰਦੇ ਸੋ? ਅਸੀਂ ਸਾਰੇ ਇੱਥੇ ਨਹਾਉਂਦੇ ਆ, ਪਾਣੀ ਸਾਡੇ ਜੀ ਇੱਥੋਂ ਕੱਢਦੇ ਆ। ਵਾਹ ਜੀ ਵਾਹ। ਕਿੱਥੇ ਖੂਹ ਪਹਿਲਾ ਖੂਹ ਕਿੱਥੇ ਸੀ? ਇੱਥੇ ਖੂਹ ਸੀ ਇੱਕ, ਹੁਣ ਦੀਵਾਰ ਬਣ ਗਈ ਹੈ। ਦੂਸਰਾ ਇੱਥੇ ਖੂਹ ਸੀ ਜੀ, ਕਿੱਥੇ ਕਰ ਗਿਆ? ਇਹਦੇ ਥੱਲੇ ਇੱਥੇ ਖੂਹ ਸੀ ਦੂਜਾ, ਠੀਕ ਹੈ ਜੀ। ਤੇ ਤੀਜਾ ਇਹਦੇ ਇੱਧਰ ਪਿਛਲੇ ਪਾਸੇ, ਯਾਨੀ 1 2 ਤੇ ਤੀਜਾ ਇਹ ਬੇਲੀ ਦੇ ਚ 3 ਖੂਹ। ਅੱਜ 5-4 ਬੂਟੇ ਹਨ ਅੰਬਾਂ ਦੇ। ਅੱਛਾ, ਉਹ ਖੂਹ ਦੇ ਵਿੱਚ ਹੀ ਪਿੱਪਲ। ਇੱਧਰ ਅੰਬਾਂ ਦੇ ਬੂਟੇ ਸਨ ਤੇ ਪਿੱਪਲ। ਆਹ ਅੱਗੇ ਖੁਰਲੀ ਬਣਾਈ ਹਨ ਤੇ ਪਿੱਪਲ ਉਹ ਖੂਹ ਦੇ ਕੋਲ, ਉਸ ਖੂਹ ਦੇ ਉੱਤੇ ਸੀ, ਠੀਕ ਹੈ। ਤੇ ਪਾਣੀ ਮਿੱਠਾ, ਪਾਣੀ ਪੀਣਾ ਸਹੀ ਜਿਹੜਾ। ਵਾਹ ਜੀ ਵਾਹ। ਲਓ ਜੀ ਸਰਦਾਰ ਜੀ ਤਾਰਾ ਸਿੰਘ ਸਾਹਿਬ, ਅਸੀਂ ਇਸ ਵੇਲੇ ਉਸ ਜਗ੍ਹਾ ਤੇ ਆ, ਪਿੰਡ ਫਤਿਹਪੁਰ, ਜਿੱਥੇ ਤੁਹਾਡੇ ਖੂਹ ਹੁੰਦੇ ਸਨ। ਇੱਕ ਇਹ ਜਿੱਥੇ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਨੇ ਦੱਸਿਆ ਕਿ ਇੱਥੇ ਖੂਹ ਸੀ ਜਿੱਥੇ ਅਸੀਂ ਖਲੋਤੇ ਆ। ਇੱਕ ਇਸ ਸਾਈਡ ਤੇ ਸੀ ਤੇ ਇੱਕ ਸਾਡੇ ਨਾ ਇਹ ਖੱਬੇ ਪਾਸੇ। ਤੇ ਇਹ ਉਹ ਜਗ੍ਹਾ ਮੌਜੂਦ ਹੈ ਇਸ ਵੇਲੇ। ਤੇ ਇੱਥੇ ਦਰਖਤ ਵੀ ਹੁੰਦੇ ਹਨ, ਤੁਹਾਡੇ ਬਾਗ ਹੁੰਦੇ ਹਨ, ਲੇਕਿਨ ਇਸ ਵੇਲੇ ਜਿਹੜਾ ਨਾ ਅੰਬਾਂ ਦੇ ਬੂਟੇ ਬਾਬੇ ਵੀ ਆਉਂਦੇ ਨੇ, ਠੀਕ ਹੈ ਨਾ ਜੀ। ਇਹ ਜਨਾ ਤੁਹਾਨੂੰ ਅਸੀਂ ਇੱਥੇ ਵਹਾ ਛੜਿਆ। अस्सलाम वालेकुम, मैं औरंगजेब बेग। तो दोस्तों इस ਵੇਲੇ मैं ਪਿੰਡ ਹੈਗਾ ਇਹ ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਦਾ ਫਤਿਹਪੁਰ, ਉੱਥੇ ਆਇਆ ਵਾਂ। ਇੱਥੋਂ 1947 ਵੇਲੇ ਇੱਕ ਸਰਦਾਰ ਫੈਮਿਲੀ ਗਈ ਸੀ, ਤਾਰਾ ਸਿੰਘ, ਸਰਦਾਰ ਤਾਰਾ ਸਿੰਘ। ਉਹਨਾਂ ਦੇ ਵਾਲਦ ਸਾਹਿਬ ਦਾ ਨਾਮ ਸੀ ਮਿਲਖਾ ਸਿੰਘ, ਤੇ ਅਮਰ ਸਿੰਘ ਉਹਨਾਂ ਦੇ ਚਾਚੇ ਦਾ ਨਾਮ ਸੀ ਜਾਂ ਤਾਏ ਦਾ ਨਾਮ ਸੀ। ਤੇ ਉਹਨਾਂ ਨੇ 47 ਨਾਮਾ ਚੈਨਲ ਸਾਮਲ ਧਾਮੀ ਸਾਹਿਬ ਨੂੰ ਇੰਟਰਵਿਊ ਦਿੱਤਾ। ਤੇ ਉਹਨਾਂ ਆਖਿਆ ਜੀ ਸਾਡਾ ਪਿੰਡ ਹੁੰਦਾ ਸੀ ਫਤਿਹਪੁਰ, ਸਾਡੇ ਉੱਥੇ ਖੂਹ ਹੁੰਦੇ ਸਨ, ਮੇਰੇ ਉੱਥੇ ਯਾਰ ਹੁੰਦੇ ਸਨ। ਅੱਜ ਫਿਰ ਮੈਂ ਇਸ ਪਿੰਡ 'ਚ ਆਇਆ ਵਾਂ ਤੇ ਸਾਡੇ ਕੋਲ ਇੱਕ ਬਜ਼ੁਰਗ ਨੇ, ਇਹ ਵੀ 1947 ਦੀ ਪਹਿਲਾਂ ਦੀ ਇਹਨਾਂ ਦੀ ਜਿਹੜੀ ਨਜਾਮ ਹੈਗਾ ਇਸੇ ਪਿੰਡ ਦਾ, ਬਾਜਵੇ। ਇਹ ਵੀ ਬਾਜਵਾ ਫੈਮਿਲੀ ਨਾਲ ਤਾਲੁਕ ਹੈ। ਤੇ ਬਾਕੀ ਗੱਲਾਂ ਜਿਹੜੀਆਂ ਨਾ ਇਹਨਾਂ ਨਾਲ ਹੀ ਅਸੀਂ ਕਰਨੇ ਆ, ਤਾਂ ਕਿ ਪਤਾ ਲੱਗੇ ਕਿ ਜਨਾਬ ਉਹ ਜਿਹੜੇ ਸਰਦਾਰ ਇੱਥੋਂ ਗਏ ਨੇ, ਚਾਚੇ ਜੀ ਉਹਨਾਂ ਨੂੰ ਕਿੰਨਾ ਜਾਣਦੇ ਨੇ। ਸਲਾਮ ਅਲੈਕਮ ਜੀ। ਅੱਛਾ, ਮੈਨੂੰ ਇਹ ਦੱਸੋ ਤੁਹਾਡਾ ਕੀ ਨਾਂ ਹੈ? ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? ਤੇ ਦਾਦਾ ਜੀ ਦਾ ਨਾਂ? ਬਾਬਾ ਸਾਹਿਬ। ਤੇ ਤੁਹਾਡੀ ਬਰਾਦਰੀ? ਉਹ ਸਾਰੀ ਬਾਜਵੇ ਹੀ ਹੈ। ਤੁਸੀਂ ਵੀ ਬਾਜਵੇ ਹੀ? ਉਹ ਸਾਰਾ ਪਿੰਡ ਬਾਜਵੇ ਦਾ ਇੱਕੋ ਟੱਬਰ ਦੇ। ਤੇ ਇਹ ਨਾਲ ਪਿੰਡ ਕਿਹੜੇ ਕਿਹੜੇ ਨੇ? ਇਹ ਲੋਕੀ ਨਾਲੇ ਵਾਲੀ, ਫਤਿਹਪੁਰ, ਨਵਾਂ ਫਤਿਹਪੁਰ, ਪੁਰਾਣਾ ਫਤਿਹਪੁਰ, ਅਲੜ, ਸੋਦਰੇ ਕੀ। ਉਮਰ ਕਿੰਨੀ ਕੁ ਹੋਣੀ ਉਦੋਂ? ਤੁਸੀਂ ਕਿੱਡੇ ਕੁ ਸੋ ਜਦੋਂ ਸਿੱਖ ਸਰਦਾਰ ਇੱਥੋਂ ਗਏ ਨੇ? ਉਦੋਂ ਜਦੋਂ ਗਏ ਉਦੋਂ ਮੈਂ 10 ਸਾਲਾਂ ਦਾ ਹਾਂ। ਵਾਹ, ਫੇਰ ਤੇ ਚਲੋ ਤੁਹਾਨੂੰ ਕੋਈ ਸਮਝ ਹੈ। ਇਹ ਜਿਹੜੇ ਸਰਦਾਰ ਜੀ ਤੁਹਾਨੂੰ ਅੱਗੇ ਵੀਡੀਓ ਥੋੜੀ ਜਿਹੀ ਵਿਖਾ ਲਈ ਹੈ, ਸਰਦਾਰ ਤਾਰਾ ਸਿੰਘ, ਇਹ ਵੀ ਉਦੋਂ ਆਉਂਦੇ ਨੇ ਕਿ ਮੈਂ ਉਦੋਂ ਉਹਨਾਂ ਕੋਲ 12-13 ਸਾਲਾਂ ਦਾ ਸਾਂ, ਇਸੇ ਪਿੰਡ ਦਾ। ਉਹ ਵੀ ਬਾਜਵਾ ਫੈਮਿਲੀ ਸੀ, ਸਰਦਾਰ ਬਾਜਵਾ, ਇੱਕੋ ਗੱਲ ਇੱਕੋ ਹੀ ਸੀ। ਤੇ ਇਹਨਾਂ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਕੌਣ ਸਨ, ਜਾਂ ਇਹਨਾਂ ਦਾ ਕਿੱਥੇ ਕੋਈ ਪੈਲੀ ਰਕਬਾ ਹੁੰਦਾ ਸੀ, ਜਾਂ ਇਹਨਾਂ ਦੇ ਖੂਹ ਸ਼ੂ? ਇਹ ਖੂਹਾਂ ਤੇ ਰਹਿੰਦੀ ਬਾਈ, 1 ਕਿੱਲਾ ਤੁਹਾਡੀ ਜ਼ਮੀਨ ਹੈ। ਇਹਨਾਂ ਦੇ ਖੂਹ ਵੀ ਹੈ ਸਨ? ਖੂਹ 3 ਖੂਹ ਹਨ। 3 ਖੂਹ ਕਿੱਥੇ ਸਨ ਪਿੰਡੋਂ? ਪਿੰਡ ਦੇ ਨਾਲ ਹੀ ਇੱਕ ਥਾਂ ਛੱਡ ਕੇ ਨਾ ਕਿੱਲਾ ਵੀ ਨਹੀਂ, ਤਰਾਵੇਂ ਇਕੱਠੇ ਹਨ। ਤੇ ਉੱਥੇ ਕੋਈ ਰੁੱਖ ਵੀ ਹੈ ਸਨ? ਰੁੱਖ ਸੇ ਪਿੱਪਲ ਦਾ ਹੈ, ਬੂਟਾ ਬੜਾ ਤਗੜਾ, ਪਿੱਪਲ, ਅੰਬ। ਤੇ ਇਹ ਜਿਹੜੇ ਨੇ, ਤੁਸੀਂ ਇਹਨਾਂ ਨੂੰ ਫੈਮਿਲੀ ਜਾਣਦੇ ਹੋ? ਇਹਨਾਂ ਨੂੰ ਤੁਸੀਂ ਤਾਰਾ, ਜਿਹੜਾ ਸਰਦਾਰ ਤਾਰਾ ਸਿੰਘ, ਇਹ ਵੀ ਉਹਦਾ ਮੁੰਡਾ ਖੁੰਡਾ ਹੁੰਦਾ ਸੀ, ਤੁਹਾਨੂੰ ਪਤਾ ਇਹਦੇ ਹੋਸ਼ ਹੈ? ਉਹ ਪਤਾ ਸੀ, ਮੈਂ ਉੱਥੇ ਵੇਲਣਾ ਸਾਡਾ ਸਾਂਝਾ ਸੀ, ਮੈਂ ਗੰਨੇ ਲਾਉਣ ਜਾਂਦਾ ਹਾਂ। ਵਾਹ, ਵੇਲੀ ਚ, ਠੀਕ ਹੈ। ਤੇ ਗੰਨੇ ਮੈਂ ਬਹੁਤ ਲਾੜ ਤੇ ਮੈਨੂੰ ਆਂਦਾ ਸੀ, ਉਹ ਕੁੱਤੇ ਦਾ ਪਤਾ ਹੀ ਕਵਰ ਹੀ ਡਾੜ ਸੀ। ਆਹੋ, ਨਾ ਹੀ ਆਣਾ। ਤੁਹਾਨੂੰ ਪਤਾ ਤੁਸੀਂ ਛੋਟੇ ਸੋ, ਛੋਟਾ ਵਿੱਚ ਡਾਈ ਦਾਣੇ। ਤੇ ਇਹਨਾਂ ਦੇ ਖੂਹ ਤੇ ਨਹਾਉਣ ਸ਼ਾਨ ਵੀ ਜਾਂਦੇ ਹੁੰਦੇ ਸੋ? ਮੈਂ ਨਾ ਸਾਡਾ ਸਾਰਾ ਪਾਣੀ ਉਹ ਸਭ ਭਰ ਕੇ ਜਨਾਨੀਆਂ ਬੰਦੇ ਨਹਾਉਣੇ ਤੇ ਜਾਂਦੇ, ਉਹ ਵੀ ਭੈਣ ਭਰਾਵਾਂ ਨੂੰ ਮਿਲਦੇ ਗਿਲਦੇ ਜਾਵਾਂ ਲਾਉਂਦੇ। ਤੇ ਇੱਥੇ ਗੁਰਦੁਆਰਾ ਵੀ ਆਇਆ ਸੀ ਕੋਈ ਪਿੰਡ 'ਚ? ਹਾਂ, ਉੱਥੇ ਆ ਸਾਡੀਆਂ
ਆ ਕਰ ਉਂਝ ਮੁੱਕ ਗਿਆ ਹੁਣ ਮੁੱਕ ਗਿਆ। ਉਂਝ ਪੱਕਾ ਸੀ ਗੁਰਦੁਆਰਾ? ਮੈਂ ਨਾ ਹੀ ਕੋਈ ਬੱਚਾ ਵਿਆਹ ਕੇ ਲਿਆਉਂਦਾ ਸੀ ਦੁਆਲੇ ਫੇਰੇ ਲਾਉਂਦੇ ਹਾਂ। ਅੱਛਾ ਅੱਛਾ ਅੱਛਾ। ਤੇ ਇੱਥੇ ਫਿਰ ਕੋਈ ਲੜਾਈ ਝਗੜਾ ਤੇ ਨਹੀਂ ਸੀ ਹੁੰਦਾ ਪਹਿਲਾਂ? ਨਾ ਭਰਾਵਾਂ ਨੂੰ ਗੱਲ ਰਹੀ। ਵਾਹ ਜੀ ਵਾਹ। ਜੇ ਕੋਈ ਰਿਸ਼ਤੇਦਾਰੀ ਇੰਜ ਰਹੀ ਹੈ ਉਹਨਾਂ ਦੀ। ਇੱਕ ਸਲਿਆ ਹੋਇਆ ਕੀ ਸੀ? ਸਲਿਆ ਇੱਕ ਖੇੜਾ ਅੱਗੋਂ ਦਾ ਪੁੱਤਰ ਦੇਸਾ, ਇੱਕ ਦਾ ਪੁੱਤਰ ਮੋਖਾ, ਇੱਕ ਦੇ ਨਾਲ ਸੋਨਾ ਹੈ ਸਵਰਨਾ ਕਰਕੇ ਆਉਂਦੇ। ਸਵਰਨ ਸਿੰਘ, ਹਾਂ ਠੀਕ ਹੈ। ਅੱਛਾ ਇਹ ਉਹ ਖੂਹਾਂ ਦਾ ਜੀ ਟੱਬਰ ਹੈ, ਉਹਨਾਂ ਦੀ ਖਾਨਦਾਨ ਹੈ? ਇਹ ਉਹਨਾਂ ਦਾ ਖਾਨਦਾਨ ਹੈ ਸਾਰਾ, ਸਾਡਾ ਸਾਰਾ ਪਿੰਡ ਉੱਥੇ ਜਾਂਦਾ। ਇਹਦਾ ਤੁਹਾਨੂੰ ਨਾਂ ਯਾਦ ਨਹੀਂ ਉਹਨਾਂ ਦੇ? ਤੇ ਜਦੋਂ ਫਿਰ ਇੱਥੋਂ ਨਾ ਜਾਣਾ ਸੀ ਮਾਰਕਟਾਈ ਹੋਈ? ਨਹੀਂ ਉਹ ਰਾਤੋਂ ਰਾਤ ਨਿਕਲ ਗਏ ਨੇ। ਅਸੀਂ ਇੱਥੋਂ ਲੜ ਗਏ ਹਾਂ। ਅਸੀਂ ਜਿੱਥੇ ਜਿੱਥੇ ਉਹ ਭੱਖ ਖਾਈ ਹੈ ਉੱਥੇ ਤੁਰ ਗਏ, ਮੰਗੇ ਤੁਰ ਗਏ। ਕਿਉਂ ਤੁਸੀਂ ਕਿਉਂ ਗਏ? ਅਸੀਂ ਡਰਦੇ ਅੱਛਾ ਬਸਰਾਈ ਤੁਰ ਗਏ ਰਾਤ। ਤੇ ਜੱਥੇ ਹੁੰਦੇ ਨੇ? ਜਿਸੇ ਹੁਣ ਜਾਂਦੇ ਠੀਕ ਹੈ। ਠਾਠੇ ਉਹਨਾਂ ਵਧੇ ਹਨ ਪਿੱਛੇ ਵੀ ਅੱਗੇ ਵੀ। ਤੇ ਪਿੰਡ ਖਾਲੀ ਹੋ ਗਿਆ? ਇਹਨੇ ਖਾਲੀ ਅਸੀਂ ਗੜਕੇ ਖੇਡਦੇ ਜਾਂਦੇ ਹਾਂ। ਠੀਕ ਹੈ। ਤੇ ਇਹ ਇੱਥੇ ਚਾਚਾ ਜੀ ਉਦੋਂ ਪੱਕਾ ਘਰ ਕਿਹਦਾ ਹੁੰਦਾ ਸੀ? ਕਿਉਂਕਿ ਬਹੁਤਾ ਪਿੰਡ ਦੇ ਕੱਚਾ ਹੀ ਸੀ ਨਾ। ਉਦੋਂ ਤਾਂ ਕੱਚੇ ਹੀ ਸਾਰੇ। ਆਹੋ। ਤੇ ਪੱਕੇ ਘਰ ਵੀ ਐਸ ਵਿੱਚ ਕਿਸੇ ਦੇ? ਅਸਾਂ ਇੱਕ ਕੰਧਾ ਦੀ ਬਣਾ ਲੈਂਦੇ ਹਾਂ। ਮੱਥਾ ਮੱਥਾ ਘਰ ਆਏ ਬਸਾਤ ਦਾ। ਆਹੋ। ਜਿੰਨੇ ਕੱਚੇ ਇਸ ਤਰ੍ਹਾਂ ਹੀ ਗੱਲ ਹੈ। ਮੈਂ ਤੁਸੀਂ ਸਹੀ ਕਹਿ ਰਹੇ ਹੋ। ਇਹ ਬਾਬੇ ਅਕਸਰ ਦੱਸਦੇ ਨੇ ਕਿ ਜੀ ਮੱਥਾ ਉਦੋਂ ਕਈਆਂ ਦਾ ਪੱਕਾ ਹੁੰਦਾ ਸੀ। ਤੇ ਮੇਰਾ ਕੋਠਾ ਪੱਕਾ। ਕੋਠਾ ਸਕੂਲ ਪਿੰਡ 'ਚ ਹੈ ਸੀ? ਸਕੂਲ ਆਪੀ ਲੋਕੀ ਜੀ ਪੀ ਲੋਕੀ ਹੈ ਸੀ। ਲਾਲੇ ਵਾਲੀ ਵੀ ਇਹ ਅੱਲੜ ਹੀ ਕਿੰਨੇ ਵੀ ਜਾਂਦੇ। ਗੁਰਦੁਆਰੇ ਵੀ ਤੁਸੀਂ ਜਾਂਦੇ ਹੁੰਦੇ ਹੋ? ਜਾਣੇ ਜਿੰਦੇ ਜਾਂਦੇ ਨੇ ਵੰਡਦੇ ਹੁੰਦੇ ਨੇ ਚੀਜ਼ਾਂ? ਉਹ ਨਾ ਉਹਨੂੰ ਸਾਰਾ ਪਤਾ, ਕੋਈ ਭੁਲੇਖੇ ਵਾਲੀ ਗੱਲ ਹੀ ਨਹੀਂ ਇੱਥੇ। ਦੱਸੋ ਨਾ ਕੋਈ ਗੱਲ ਉਦੋਂ ਦੀ। ਉਹ ਅਸੀਂ ਗੱਲ ਕਰਦੀ ਪਈ ਰਾਤ ਨੂੰ ਬੱਚਾ ਵਿਆਹ ਕੇ ਲਿਆਉਣਾ ਨਾ, ਆਹੋ। ਤੇ ਬੀਬੀ ਵੀ ਉਹਨੇ ਮਗਰ ਫੇਰੇ ਲਾਉਣੇ ਤੇ ਮੁੰਡੇ ਵੀ ਲਾਉਣੇ। ਅੱਛਾ ਗੁਰਦੁਆਰੇ? ਗੁਰਦੁਆਰੇ ਬਿਲਕੁਲ ਠੀਕ ਹੈ। ਹੈਂ ਉਹ ਵੀ ਲਾਉਂਦੇ ਹੁੰਦੇ ਹਨ। ਸਹੀ ਹੈ। ਤੇ ਮੁਸਲਮਾਨ ਵੀ ਲਾਉਂਦੇ ਹੁੰਦੇ ਹਨ? ਆਪ ਇਕੱਠਿਆਂ 'ਚ ਰਹਿਣਾ। ਉਹ ਜਦੋਂ ਇੱਕ ਭਾਂਡੇ 'ਚ ਹੀ ਖਾ ਲੈਂਦੇ ਹਨ ਤੇ ਲਾਉਣੇ ਨੇ ਹੁਣ। ਹੈ ਤੇ ਪਿੱਛੋਂ ਇੱਕੋ ਕੁਝ ਸੀ ਨਾ। ਇੱਕੋ ਕੁਝ ਹੀ ਹੈ ਤੇ ਫਿਰ ਬਾਅਦ ਚ ਤੂੰ ਤੇ 47 ਵੇਲੇ ਇੱਥੇ ਕੋਈ ਖਾਨਦਾਨ ਰਹਿ ਤੇ ਨਹੀਂ ਸੀ ਗਿਆ ਹਿੰਦੂਆਂ ਦਾ ਜਾਂ ਸਿੱਖਾਂ ਦਾ? ਇੱਥੇ ਆਹੋ। ਮੈਂ ਹੁੰਦਾ ਕਈ ਰਹਿ ਜਾਂਦੇ ਨੇ ਬਾਅਦ ਚ ਮੁਸਲਮਾਨ ਹੋ ਜਾਂਦੇ ਨੇ। ਅਦੀਨਾ ਰਹਿ ਗਏ ਹਨ, ਮਾਸ਼ੇ ਜਿਹੜੇ ਹਨ। ਆਹੋ। ਉਹ ਰਹਿ ਗਿਆ ਤੇ ਬਹੁਤੇ ਮਾਸ਼ੇ ਜਿਹੜੇ ਤੁਰ ਗਏ ਹਨ। ਅੱਛਾ ਤੇ ਮਾਸ਼ੇ ਵੀ ਆਇਆ ਸਨ? ਤੇ ਉਹ ਫਿਰ ਮੁਸਲਮਾਨ ਹੋ ਗਏ ਕਿ ਨਹੀਂ ਹੋਏ ਉਦੋਂ? ਇੱਥੇ ਜਿਹੜੇ ਨੇ ਨਾ ਦੋ ਘਰ ਰਹਿ ਗਏ, ਉਹ ਮੁਸਲਮਾਨ ਨੇ, ਉਹ ਨਹੀਂ ਹੋਣਾ, ਉਹ ਨਾਲ ਹੀ ਉਹਨਾਂ ਦੇ। ਨਹੀਂ ਇੱਥੇ ਹੁਣ ਕੋਈ ਨਹੀਂ ਮਾਸ਼ਿਆਂ ਦਾ ਘਰ ਹੈਗਾ? ਹਾਂ। ਉਹ ਕੀ ਨਾਂ ਨੇ ਉਹਨਾਂ ਦੇ? ਉਹਨਾਂ ਦੇ ਨਾਂ, ਇੱਕ ਦੇ ਨਾਂ ਹੀ ਲਾਲ ਆਹੋ। ਤੇ ਇੱਕ ਦੇ ਨਾਂ ਹੀ ਅੱਲਾ ਰੱਖਾ। ਅੱਲਾ ਰੱਖਾ। ਫਿਰ ਉਹ ਮੁਸਲਮਾਨ ਹੋ ਗਿਆ ਟੱਬਰ। ਤੇ ਇੱਥੇ ਖੱਤਰੀ ਵੀ ਹੁੰਦੇ ਹਨ ਦੁਕਾਨਾਂ ਵਾਲੇ? ਹਾਂ ਹੱਟੀਆਂ ਵਾਲੇ ਖੱਤਰੀ? ਖਤਰੀ ਆਹੋ। ਤੇ ਸਾਡੇ ਪਿੰਡ ਚ ਨੇ ਅੱਲਾ ਦੁਕਾਨਾਂ ਖਤਰੀਆਂ ਤਗੜੇ ਸਨ? ਬਜਾਜੀ ਬਜੂਜੀ ਦਾ ਜਿਹੜਾ ਕੰਮ ਕਰਦੇ? ਉਸੇ ਤਰ੍ਹਾਂ ਤੇ ਲੋਕੀ ਲਿਆਉਂਦੇ ਹੁੰਦੇ ਨੇ ਉਹਨਾਂ ਕੋਲ ਸੌਦਾ? ਲਿਆਉਂਦੇ ਹਾਂ। ਅੱਛਾ। ਇੱਕ ਪਿੰਡ ਕਿਹੜੇ ਦੂਰ ਹੋਏ ਨਾਲ ਹੀ ਹੈ। ਤੇ ਜਦੋਂ ਇਹ ਪਿੰਡ ਖਾਲੀ ਹੋ ਗਿਆ ਹਾਂ। ਤੇ ਉਹਨਾਂ ਦਾ ਮਾਲ ਡੰਗਰ ਭਾਂਡਾ ਟਿੰਡਾ ਹਾਂ। ਉਹ ਕਿੱਥੇ ਗਿਆ? ਲੋਕੀ ਲੈ ਗਏ? ਉਹ ਨਿਲਾਮ ਹੋਇਆ। ਅੱਛਾ ਇਕੱਠਾ ਕੀਤਾ ਸੀ? ਉਹ ਇਕੱਠਾ ਹੋਇਆ ਸੀ, ਉਹ ਨਿਲਾਮ ਹੋਇਆ ਅੱਛਾ। ਗਵਰਨਮੈਂਟ ਨੇ ਕੀਤਾ। ਅੱਗੋਂ ਫਿਰ ਲੋਕਾਂ ਮੰਨ ਲੈ ਕੇ ਘਰ ਦੇ ਰੱਖ ਲਿਆ। ਤੇ ਅਗਰ ਇੱਥੇ ਉਹਨੂੰ ਸਰਦਾਰ ਹੁੰਦੇ ਨੇ ਆਪਣਾ ਪਿੰਡ ਵੇਖਣ ਕਦੀ, ਤੇ ਤੁਸੀਂ ਉਹਨਾਂ ਨੂੰ ਫਰਾਓਗੇ ਪਿੰਡ? ਖੁਸ਼ ਹੋਵੋਗੇ? ਖੁਸ਼ ਹੋ ਆਪ ਹੀ ਲੋਕੀ ਹੈ ਵੀ ਲੋਕੀ। ਉਹ ਨਾ ਕਿਲੇ ਦਾ ਰੁਪਈਆ ਨਾ ਉਦੋਂ ਦੇ ਰੁਪਈਏ ਹੱਥ ਪੁੜੇ ਤੇ ਘਰ ਦੇ ਵਿੱਚ ਨਾ ਅੱਜ ਕਰਕੇ ਨਾ ਖੁਰਲੀ ਬਣਾਈ। ਖੁਰਲੀ ਦੇ ਵਿੱਚ ਰੁਪਈਆ ਭਰ ਕੇ ਨਾ ਹੁਣ ਤੋਂ ਪਲਾਸਾ ਕਰ ਛੱਡਿਆ। ਫਿਰ ਉੱਥੋਂ ਆਏ ਹਨ ਬਾਹਰੋਂ ਇੰਡੀਆ 'ਚ ਆ ਕੇ ਰੁਪਈਆ ਖੜਿਆ। ਇੱਥੋਂ ਸਾਰੇ ਹੀ ਗਏ ਲੱਭ ਗਿਆ ਭਈਆ ਉਹਨਾਂ ਪਲਾਸਟਰ ਕੀਤਾ ਸੀ, ਕਿਸੇ ਨੂੰ ਕੀ ਪਤਾ ਸੀ। ਵੀ ਲੋਕੀ ਦੀ ਗੱਲ ਹੈ। ਹਾਂ। ਉਹ ਸਰਦਾਰ ਸਨ ਕਿ ਖੱਤਰੀ ਸਨ? ਨਹੀਂ ਉਹ ਸਰਦਾਰ ਸੀ। ਜਿਹੜੀ ਖੂਹ ਵਾਲੀ ਜਗ੍ਹਾ ਉੱਥੇ ਕੀ ਖਾਲੀ ਪਈ ਹੈ ਜਾਂ ਬਣਿਆ ਕੁਝ ਉੱਥੇ?
ਜਿੱਥੇ ਖੂਹ ਹੁੰਦੇ ਹਨ? ਉਹ ਖੂਹ ਹੁਣ ਹੋਰ ਪਾਰ ਕਰ ਨਹੀਂ ਨਹੀਂ, ਉੱਥੇ ਕੋਈ ਖਾਲੀ ਜਗ੍ਹਾ ਹੈ ਉੱਥੇ? ਕੀ ਉੱਥੇ? ਉੱਥੇ ਪਾਈ ਚਾਚਾ ਜੀ ਹੁਣ ਅੱਜ ਕੱਲ ਦੇਖੋ ਤੁਸੀਂ ਕਿ ਹਰ ਸਹੂਲਤ ਹੈ, ਪੱਖੇ ਨੇ ਤੇ ਬਿਜਲੀਆਂ ਨੇ ਤੇ ਸਭ ਕੁਝ ਹੈ। ਉਦੋਂ ਨਹੀਂ ਸੀ ਹੁੰਦਾ ਤੇ ਵਕਤ ਇਹ ਚੰਗਾ ਲੱਗਦਾ ਕਿ ਉਹ ਚੰਗਾ ਹੁੰਦਾ ਸੀ? ਜੇ ਲਈਏ ਨਾ ਮਿਸਾਫ ਨੂੰ ਆਹੋ, ਤੇ ਵਕਤ ਉਹ ਚੰਗਾ ਸੀ, ਉਦੋਂ ਯਾਰ ਸੀ। ਵਾਹ ਜੀ ਵਾਹ, ਹੁਣ ਯਾਰ ਨਹੀਂ, ਵੱਡੇ ਨਹੀਂ ਕਦੇ ਯਾਰ ਨਹੀਂ, ਸ਼ਰਮ ਨਹੀਂ, ਸਹੀ ਆਂਦੇ। ਨੰਗ ਚੜਾਂਗ ਨਹੀਂ। ਉਦੋਂ ਇੱਥੋਂ ਦੀ ਕਿਸੇ ਕੰਮੇ ਦੀ ਧੀ ਜਾਂਦੀ ਹੈ ਨਾ, ਤੇ ਕਿਸੇ ਦੇ ਬਖੇਰਾ ਮਾਤੀ ਗੱਲ ਵੀ ਕੀਤੀ, ਉਹਨਾਂ ਸਵੇ ਲਾਲਾ ਜੀ ਕੀਤੀ ਤੇਰੀ ਮਾਂ ਦੀ ਜਿਹੜੀ ਸਾਡੀ ਕੁੜੀ ਹੈ ਜਿਹੜੀ ਕਮੀ ਨਹੀਂ। ਵਾਹ, ਹੁਣ ਇੰਨੀਆਂ ਟੀਚਰਾਂ ਨੇ ਟਿਚ ਪਈਆਂ ਕਰ ਲਈਆਂ। ਮੋਬਾਈਲ ਨੇ ਨਸਲ ਖਰਾਬ ਕਰ ਛੜੀ ਹੈ। ਨਾਲ ਦੀ ਭੈਣ ਨੂੰ ਜਿਹੜਾ ਤਬਾਹ ਕਰ ਦਿੱਤੇ। ਸਹੀ ਗੱਲ। ਇਹਨਾਂ ਦੇ ਬੰਦੇ ਦਾ ਬੰਦਾ ਨਹੀਂ ਰਹਿਣ ਦਿੱਤਾ।